ਦੋਸਤੋ मैं कहना कि क्योंकि मेरे दो कंडे खड़े हो गए इनकी सुची आवाज़ शायद है मोबाइल आ जो खिडौना अं हथ च फड़ी फिरदी ये आवाज़ ना महसूस हुई हो तेनू मिलना प्यारा रो रो टोली दा फिरे तू भी मेरे वांगू यार जिस हुसन दा तू मान करना है सदा गुड्डी असमान ते चढ़ी रहनी बाग वांगर वजन चुका के जिंद वांग बटेरिया गड़ी निकु कंद कोठा ते कड़ी रही जिंद वैद हकीम कोले फड़ी रहनी 4 दिन कर सड़का सार तू बंदिया बगी विच तबलिया क्या बात कोई नहीं हो कबर ते सड़का चला जांदे हुण माया उदों मिली है जदों कोई कोई सारा वाह वाह क्या बात हाँ जी बाबा जी की हाल चाल जी ठीक हो अल्हम्दुलिल्लाह की नाम है अपना जी मोहम्मद अयूब है जी। मोहम्मद अयूब वालिद साहब का की नाम मोहम्मद शहीद मोहम्मद शफी मुहाजिर हो या तुसी शफी मुहाजिर हो या तुसी चढ़दे पंजाब चो आए सी ਅਸੀਂ ਪਹਿਲੇ ਸਿੰਧੀ ਆਂਦੇ ਪਹਿਲੇ ਤੁਸੀਂ ਰਹਿੰਦੇ ਸੀ ਜਾਂ ਵੰਡ ਤੋਂ ਪਹਿਲੇ ਦੇ ਹੀ ਇੱਥੇ ਹਾਂਜੀ। ਜੱਦੀ ਪੁਸ਼ਤੀ ਰਹਿੰਦੇ ਕਿਹੜੀ ਬਰਾਦਰੀ ਨਾਲ ਤਲਕ ਦੋਸਤੋ ਮੈਂ ਜਾ ਰਿਹਾ ਸੀ ਕਿ ਬਾਬਾ ਜੀ ਮੈਨੂੰ ਰਸਤੇ 'ਚ ਮਿਲੇ ਮੈਂ ਅੱਗੇ ਲੰਘ ਗਿਆ ਮੇਰਾ ਦਿਲ ਕੀਤਾ ਕਿ ਮੈਂ ਇਹਨਾਂ ਨਾਲ ਗੱਲਬਾਤ ਕਰਾਂ ਉਮਰ ਇਹਨਾਂ ਦੀ ਇਸ ਵਕਤ 70 ਸਾਲ ਹੈ ਕੇਸਰਗੜ੍ਹ ਜਿਹੜਾ ਕਿ ਕਮਾਲ ਚਿਸ਼ਤੀ ਚੌਕ ਤੋਂ ਗੰਡਾ ਸਿੰਘ ਨੂੰ ਜਾਈਏ ਤੇ ਖੱਬੇ ਹੱਥ ਮੇਰੇ ਨਾਲ ਪਹਿਲੇ ਪਿੰਡ ਆਏ ਤੇ ਕਿਆ ਹੀ ਖੂਬਸੂਰਤ ਜਿਹੜਾ ਨਾ ਅੰਦਾਜ਼ ਇਹਨਾਂ ਦਾ ਤੇ ਫਨਕਾਰ ਜਿਹੜਾ ਨਾ ਜੀ ਉਦੋਂ ਤੱਕ ਫਨਕਾਰ ਹੈ ਜਦੋਂ ਉਹਦੇ ਫਨ ਨੂੰ ਸੁਣਿਆ ਜਾਂਦਾ ਵੀਡੀਓ ਤੋਂ ਪਹਿਲੇ ਚਲਾਉਣ ਤੋਂ ਪਹਿਲੇ ਮੈਂ ਤੁਹਾਨੂੰ ਪਹਿਲੇ ਹੀ ਦੱਸ ਦਿੰਦਾ ਕਿ ਤੁਸੀਂ ਸੁਣ ਕੇ ਮੈਂ ਕਹਿੰਦਾ ਤੁਹਾਨੂੰ ਸਵਾਦ ਆ ਜਾਏਗਾ ਕਿ ਸਵਾਦ ਜਿਵੇਂ ਆਂਦਾ ਨਾ ਉਵੇਂ ਆਏਗਾ ਤੇ ਬਾਬਾ ਜੀ ਥੋੜਾ ਸ਼ੁਰੂ ਕਰੋ ਹੁਣ ਜਰਾ लग गया दिलांद जानी और जिन्ना सजना बाजो है पर ना विसरे वो शक्ला याद क्या बात। बेदर्दां दी नगरी विच आई तो पल शक्ल परानी कई बारी कफन चो नहीं सजना शक्ल पहचानी जो गैला कफन के बंद खोले उदो रो पई अकल सियाणी इन्ना सोनिया बंदिया ने मिट्टी कोई नहीं हो कबर ते पावा सड़का चला जांदे हुण माया उदों मिली है जदों कोई कोई सारा वाह वाह क्या बात हुण माया उदों जदों कोई कोई सारा दे
ਵੀ ਮੇਰੇ ਵਾਂਗੂ ਯਾਰ ਜਿੰਦੇ ਰੋਲਦਾ ਫਿਰੇ ਤੂੰ ਵੀ ਮੇਰੇ ਵਾਂਗੂ ਯਾਰ ਜਿੰਦੇ ਰੋਲਦਾ ਫਿਰੇ ਤੈਨੂੰ ਮਿਲਣਾ ਪਿਆਰਾ ਰੋ ਰੋ ਟੋਲਦਾ ਫਿਰੇ ਤੂੰ ਵੀ ਮੇਰੇ ਵਾਂਗੂ ਯਾਰ ਜਿਸ ਹੁਸਨ ਦਾ ਤੂੰ ਮਾਣ ਕਰਨਾ ਏ ਸਦਾ ਗੁੱਡੀ ਅਸਮਾਨ ਤੇ ਚੜੀ ਰਹਿਣੀ ਬਾਗ ਵਾਂਗਰ ਵਜਣ ਛੁਟਾ ਕੇ ਜਿੰਦ ਵਾਂਗ ਬਟਰਿਆਂ ਗੜੀ ਨਿੱਕੂ ਕੰਦ ਕੋਠਾ ਤੇ ਕੜੀ ਰਹਿਣੀ ਜਿੰਦ ਵੈਦ ਹਕੀਮ ਕੋਲੇ ਫੜੀ ਰਹਿਣੀ 4 ਦਿਨ ਕਰ ਸੜਕਾ ਸਾਰ ਤੂੰ ਬੰਦਿਆ ਬੱਗੀ ਵਿੱਚ ਤਬਲਿਆਂ ਦੇ ਕੀ ਬਾਤ ਹੈ ਲਓ ਬਾਬਾ ਜੀ ਬੜਾ ਹੀ ਮਜ਼ਾ ਆਇਆ ਬੜਾ ਹੀ ਸਵਾਦ ਆਇਆ ਦੋਸਤੋ ਮੈਂ ਕਹਿੰਦਾ ਕਿ ਵੇਖੋ ਕਿ ਮੇਰੇ ਲੂਣ ਕੰਡੇ ਖੜੇ ਹੋ ਗਏ ਇੰਨੀ ਸੁੱਚੀ ਆਵਾਜ਼ ਸ਼ਾਇਦ ਇਹ ਮੋਬਾਈਲ ਆ ਜਿਹੜਾ ਖਡਾਉਣਾ ਅਸੀਂ ਹੱਥ 'ਚ ਫੜੇ ਫਿਰਦੇ ਇਹਦੀ ਦੀ ਆਵਾਜ਼ ਨਾ ਮਹਿਸੂਸ ਹੋਈ ਹੋਵੇ ਪਰ ਸਾਜ਼ ਔਰ ਆਵਾਜ਼ ਕਮਾਲ ਮੈਂ ਕਹਿੰਦਾ ਅਖੀਰ ਹੋ ਗਈ ਯਾਰ ਇਹੋ ਜਿਹੇ ਹੀਰੇ ਸੜਕਾਂ ਦੇ ਵਿੱਚ ਰੁਲਦੇ ਪਏ ਨੇ ਕਿ ਅੱਲਾਹ ਤਾਲਾ ਨੇ ਕੈਸੀ ਆਵਾਜ਼ ਉਹਨਾਂ ਨੂੰ ਦਿੱਤੀ ਹੈ ਔਰ ਇਹ ਹੁਨਰ ਕੈਸਾ ਕਿ ਅੱਜ ਕੋਈ ਮੋਬਾਈਲ ਤੇ ਕੋਈ ਵੀਡੀਓ ਵੇਖ ਲਈ ਤਾਂ ਲੱਖਾਂ 'ਚ ਵਿਊ ਜਾਂਦੇ ਨੇ ਇਸ ਵੀਡੀਓ ਨੂੰ ਜ਼ਰੂਰ ਲਾਈਕ ਔਰ ਸ਼ੇਅਰ ਕਰਿਆ ਜੀ ਕਮੈਂਟ 'ਚ ਕਰਕੇ ਮੈਨੂੰ ਦੱਸਿਆ ਜੀ ਜ਼ਰੂਰ ਕਿ ਬਾਬਾ ਜੀ ਦੀ ਆਵਾਜ਼ ਜਿਹੜੀ ਹੈ ਤੁਹਾਨੂੰ ਕਿੱਦਾਂ ਦੀ ਲੱਗੀ ਅੱਛਾ ਬਾਬਾ ਜੀ ਫੇਰ ਇੱਕ ਵਾਰੀ ਆਪਣਾ ਨਾਮ ਔਰ ਪਤਾ ਜ਼ਰੂਰ ਦੱਸ ਦਿਆ ਜੀ ਕੋਈ ਨੰਬਰ ਸ਼ੰਬਰ ਹੈ ਆਪਣਾ ਮੋਬਾਈਲ ਨੰਬਰ ਹਾਏ 2026 ਹੋਵੇ ਤੇ ਫਿਰ ਵੀ ਨੰਬਰ ਉਹ ਬਗੈਰ ਬਾਬਾ ਹੋਵੇ ਤੇ ਫਿਰ ਸਾਦਗੀ ਵੇਖ ਲਓ ਤੇ ਕਲੰਦਰ ਕੌਮ ਦੇ ਨੇ ਕੇਸਰਗੜ੍ਹ ਦੇ ਵਿੱਚ ਰਹਿੰਦੇ ਮੁਹੰਮਦ ਅਯੂਬ ਇਹਨਾਂ ਵਰਗਾ ਬੰਦਾ ਕੇਸਰਗੜ੍ਹ 'ਚ ਕੋਈ ਹੋਰ ਹੋਣਾ ਹੀ ਨਹੀਂ ਕਿਉਂ ਵੈਸ ਕੀ ਕਹਿਣਾ ਤੂੰ ਤੇ ਇਸ ਵਾਸਤੇ ਜਿਹੜਾ ਨਾ ਕਿ ਮੈਂ ਅੱਜ ਆਵਾਜ਼ ਸੁਣੀ ਹੈ ਮੈਂ ਤਾਂ ਦਿਲ ਫਰੇਬ ਹੋ ਗਿਆ ਮੇਰਾ ਦਿਲ ਕਰਦਾ ਹੈ ਇਹ ਬੈਠੇ ਗਾਉਂਦੇ ਰਹਿਣ ਤੇ ਮੈਂ ਬੈਠਾ ਸੁਣਦਾ ਰਹਾਂ ਇਹ ਰਾਜਿਆਂ ਮਹਾਰਾਜਿਆਂ ਦਾ ਇਹ ਜਿਹੜਾ ਕੰਮ ਸੀ ਸੁਣਨਾ ਨਾ ਉਹ ਰਾਜੇ ਰਹੇ ਨਾ ਉਹ ਮਹਾਰਾਜੇ ਰਹੇ ਬਲਕਿ ਉਹ ਆਪ ਹੀ ਫਨਕਾਰ ਬੜੇ ਵੱਡੇ ਹੋ ਗਏ ਤੇ ਇਹਨਾਂ ਨੂੰ ਕਿਹਨੇ ਤੇ ਪਹਿਲੇ ਮੇਲਿਆਂ ਛੇਲਿਆਂ ਤੇ ਜਾਂਦੇ ਹੁੰਦੇ ਸੀ ਜੀ ਜੀ ਤੇ ਅੱਜ ਕੱਲ ਕੀ ਕਰ ਰਹੇ ਹੋ ਅੱਜ ਕੱਲ ਵੀ ਕਿਤੇ ਮੇਲਿਆਂ ਤੇ ਜਾਂਦੇ ਜਾਂ ਬਸ ਇਸੇ ਤਰ੍ਹਾਂ ਬਸ ਇਹਨਾਂ ਕੀ ਕੰਮ ਸੜਕਾਂ ਤੇ ਆਦਾ ਫਨ ਦਾ ਮੁਜ਼ਾਹਰਾ ਕਰਦੇ ਜੀ ਜੀ ਕੀ ਬਾਤ ਹੈ ਬਾਬਾ ਜੀ ਇਹ ਯਕੀਨ ਕਰੋ ਬੜਾ ਹੁਸਨ ਰੱਬ ਨੇ ਤੁਹਾਨੂੰ ਦਿੱਤਾ ਆਵਾਜ਼ ਦੇ ਵਿੱਚ ਵੀ ਬੜੀ ਦਰਦ ਭਰੀ ਆਵਾਜ਼ ਮੈਂ ਨਾ ਕਿਹਾ ਕੀ ਬਾਤ ਤੇ ਫਿਰ ਇਹਨੂੰ ਵਜਾਣਾ ਵੀ ਬੜਾ ਫਨ ਦਾ ਕੰਮ ਹੈ ਇਹ ਕੋਈ ਬੰਦਾ ਸਿੱਖ ਨਹੀਂ ਸਕਦਾ ਕੋਈ ਦਿਹਾੜੀ 2 ਮਹੀਨੇ ਚੋਂ ਇਹਦੇ ਵਾਸਤੇ ਉਮਰ ਚਾਹੀਦੀ ਹਾਂਜੀ ਹਾਂਜੀ ਕਹਿੰਦੀ ਇਹਨਾਂ ਜੀ 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 ਕਿੰਨੀ ਕੁ ਆਮਦਨ ਹੋ ਜਾਂਦੀ ਸਾਰਾ ਦਿਨ ਸੜਕਾਂ ਤੇ ਆਮਦਨ ਇਹ ਹੈ ਕੋਈ ਲੱਗ ਗਿਆ 1000-1200 ਬਣ ਗਿਆ ਕਦੀ ਘੱਟ ਵੀ ਬਣ ਗਿਆ ਕੁਝ ਕਿਰਾਇਆ ਭਾੜਿਆਂ ਚ ਲੰਘ ਗਏ ਹਾਂਜੀ ਕੋਈ 200 ਰੁਪਏ ਕਿਰਾਇਆ ਕਰ ਅੱਛਾ ਇਹ ਬੱਚੇ ਕਿੰਨੇ ਨੇ ਆਪਣੇ ਵਾਸਤੇ ਇੱਕ ਬੱਚੀ ਆਏ ਤਾਂ ਚਲੋ ਪੁੱਤਰ ਹੁੰਦਾ ਤੇ ਬਾਹਰ ਮਿਲਦੀ ਹੁੰਦਾ ਮੈਂ ਅਗਲਾ ਹੀ ਪੁੱਛਣਾ ਹੈ ਕਿ ਔਲਾਦ ਜਾਂ ਅੱਜ ਕੱਲ ਹਾਲਾਤ ਵੀ ਐਵੇਂ ਦੇ ਜਿਨ੍ਹਾਂ ਦੇ ਹੈ ਨੇ ਉਹ ਵੀ ਵਿਚਾਰੇ ਹੁੰਦੇ ਆਂਦੇ ਹੁੰਦੇ ਕਿ ਨੇਕ ਹੋਵੇ ਭਾਵੇਂ ਏਕ ਹੋਵੇ ਹੈ ਜੀ ਅੱਲਾਹ ਤਾਲਾ ਤੁਹਾਡੀ ਉਮਰ ਦੇ ਵਿੱਚ ਬਰਕਤ ਦੇ ਕਿੰਨੀ ਉਮਰ ਹੈ ਮਾਸ਼ਾਅੱਲਾ 70 ਸਾਲ ਹੈ ਤੁਸੀਂ ਤਾਂ ਬੜਾ ਟਾਈਮ ਵੇਖਿਆ ਇਸ ਕੰਮ 'ਚ ਅਰੂਜ ਵੀ ਵੇਖਿਆ ਲੋਕ ਤੁਹਾਡੀਆਂ ਮਿੰਤਾਂ ਵੀ ਕਰਕੇ ਜਿਹੜਾ ਤੁਹਾਨੂੰ ਲੈ ਕੇ ਜਾਂਦੇ ਹੋਣਗੇ ਬਹੁਤ ਟਾਈਮ ਨਾਲ ਗੱਲ ਹੈ ਹਾਂਜੀ ਵਕਤ ਦੀ ਗੱਲ ਟਾਈਮ ਨਾਲ ਤੇ ਜਿਹੜਾ ਨਾ ਕਿ ਇਸ ਤੋਂ ਇਲਾਵਾ ਕੋਈ ਹੋਰ ਜਿਹੜਾ ਨਾ ਕੰਮ ਤੁਹਾਨੂੰ ਆਦਾ ਵੀ ਨਹੀਂ ਹੋਣਾ ਬਚਪਨ ਦੇ ਵਿੱਚ ਸਾਰਾ ਹੀ ਬਚਪਨ ਤੋਂ ਇਲਾਵਾ ਮੈਂ ਮਦਾਰੀ ਦੀ ਹੱਟ ਨੂੰ ਬੜੀ ਅੱਛੀ ਜਾਣਦਾ ਜਿਹੜਾ ਬੰਦਾ ਆਪਣੇ ਹੱਥਾਂ ਦੇ ਵਿੱਚੋਂ ਮੈਂ ਜਾਨੀ ਕਿ ਚਲਾਣ ਅੱਛਾ ਉਹ ਜਿਹੜੇ ਜਿਵੇਂ ਲੱਕੀ ਰਾਣੀ ਸਰਕਸ ਦੇ ਵਿੱਚ ਅੱਜ ਜਾਨੀ ਕਿ ਉਹਨਾਂ ਦੀ ਸਪੀਡ ਕੰਮ ਹੈ ਸਾਡੀ ਸਪੀਡ ਜ਼ਿਆਦਾ ਜਾਨੀ ਫਿਰ ਜ਼ਰੂਰ ਮਿਲਾਂਗੇ ਜਾਨੀ ਕਿ ਅਸੀਂ ਉਹਨਾਂ ਤੋਂ ਹੀ ਨਾਮ ਲਿਆ ਹੂੰ ਲੱਕੀ ਵਾਲਿਆਂ ਤੋਂ ਠੀਕ ਅੱਛਾ ਇਹ ਜਿਹੜੇ ਪਿੰਡਾਂ ਥਾਵਾਂ ਤੇ ਜਿਹੜੇ ਨਾ ਸਾਡੇ ਜਿਹੜਾ ਨਾ ਪੰਜਾਬ ਦੇ ਵਿੱਚ ਜਦੋਂ ਮੈਂ ਅੱਜ ਤੋਂ 20 ਸਾਲ ਪਿੱਛੇ ਚਲੇ ਗਏ ਉਦੋਂ ਕੀ ਹੁੰਦਾ ਸੀ ਕਿ ਉਹ ਪੜੋਲ ਬਣਾ ਕੇ ਨਾ ਜੀ ਮੰਜੀ ਖੜੀ ਕਰਕੇ ਫਿਰ ਉਸ ਤੇ ਖੜੀ ਕਰਕੇ ਬਾਜ਼ੀਗਰ ਬਾਜ਼ੀਗਰ ਹੁੰਦੇ ਨੇ ਹਾਂਜੀ
ਬਸ ਸਾਡੇ ਕੋਲ ਮਦਾਰੀ ਦਾ ਤਮਾਸ਼ਾ ਹੁੰਦਾ, ਯਾਨੀ ਕਿ ਬੱਚਿਆਂ ਨੇ ਮੇਰੇ ਐਡੇ ਐਡੇ ਹੋਣੇ ਨੇ, ਹਾਂ ਹਾਂ ਪਿੱਛੇ ਉਲਟ ਕੇ ਥੱਲੇ ਜਾ ਕੇ ਰੰਬਾਲ ਚੁੱਕਣੇ, ਫਿਰ ਦੋਨਾਂ ਅੱਖਾਂ ਵਿੱਚ ਤੀਲੀਆਂ ਪਰੋ ਕੇ ਲਿਆਣੀ ਤੇ ਕਿ ਥੱਲੋਂ ਇੰਜ ਜਾਣਾ, ਯਾਨੀ ਕਿ ਇਹ ਤੁਸੀਂ ਅੱਜ ਵੀ ਕਰ ਲੈਂਦੇ ਹੋ? और बस चले जाने उठ नहीं ਹੁੰਦਾ ਜਾਨੀ ਕਿ ਦੂਸਰੇ ਉਮਰ ਦੇ ਆਦਮੀ ਜੋ ਬੱਚੇ ਰਹੇ ਨੇ 70 ਸਾਲ ਉਮਰ ਬੜੀ ਹੈ। ਤੁਹਾਡੀ ਉਮਰ ਦੇ ਵਿੱਚ ਕੋਈ ਸਟੂਡੈਂਟ ਕਰਦੇ ਅੱਛਾ ਬਾਬਾ ਜੀ, ਇੰਨੀ ਕੰਮ ਕਮਾਈ ਦੇ ਵਿੱਚ ਫਿਰ ਕਮਾਈ ਘਟ ਗਈ ਏ ਤੇ ਫਿਰ ਮਹਿੰਗਾਈ ਵੀ ਵੱਧ ਗਈ, ਕਿਵੇਂ ਗੁਜ਼ਾਰਾ ਕਰਦੇ? ਕੋਈ ਸਾਡੀ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ, ਕੋਈ ਪੈਗਾਮ ਦੇਣਾ ਚਾਹੋਗੇ? ਕੁਝ ਨਹੀਂ ਕਹਿਣਾ ਚਾਹਾਂਗੇ। ਯਾਦ ਰੱਖਿਆ ਜੇ ਵੀਰੋ ਕਿ ਵਕਤ ਸਾਰਿਆਂ ਦੇ ਆਉਂਦਾ। ਇਹ ਜਿਹੜੀ ਜਵਾਨੀ ਹੁੰਦੀ ਹੈ ਨਾ, ਜਾਂਦੇ ਨੇ 4 ਦਿਨ ਭੇਡ ਦੇ ਲੇਲੇ ਤੇ ਵੀ ਆ ਜਾਂਦੀ। ਇਸੇ ਤਰ੍ਹਾਂ ਬੁਰਾ ਵਕਤ ਇਹ ਬੰਦੇ ਦੇ ਆਉਂਦਾ ਹੀ ਰਹਿੰਦਾ ਹੈ। ਅੱਜ ਹੁਕੂਮਤ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਸਾਡੇ ਮਾਣ ਨੇ, ਸਾਡੇ ਪੰਜਾਬ ਦਾ, ਸਾਡੇ ਮੁਲਕ ਦਾ ਫਖਰ ਨੇ, ਇਹੋ ਜਿਹੀ ਆਵਾਜ਼, ਇਹੋ ਜਿਹਾ ਟੈਲੈਂਟ ਜਿਨ੍ਹਾਂ ਨੇ ਬੜੀ ਦੇਰ ਤੱਕ ਲੋਕਾਂ ਨੂੰ ਜਿਹੜਾ ਨਾ ਕਿ ਹਸਾਇਆ, ਲੋਕਾਂ ਨੂੰ ਮਹਿਸੂਸ ਕਰਵਾਇਆ। ਇਹ ਆਵਾਜ਼ ਜਿਹੜੀ ਹੈ ਨਾ ਜੀ, ਇਹ ਦੂਸਰਿਆਂ ਤੱਕ ਪਹੁੰਚਣੀ ਚਾਹੀਦੀ ਹੈ। ਮੈਂ ਇੱਕ ਵਾਰੀ ਫਿਰ ਸਰਕਾਰਾਂ ਨੂੰ ਵੀ ਕਹਾਂਗਾ ਕਿ ਗਰੀਬ ਆਦਮੀ ਵਾਸਤੇ ਕਮ ਸੇ ਕਮ ਕੋਈ ਰਿਲੀਫ ਹੋਣਾ ਚਾਹੀਦਾ, ਤਾਂ ਕਿ ਜਿਹੜਾ ਨਾ ਉਹ ਰਿਲੀਫ ਜਿਹੜਾ ਨਾ ਆਮ ਆਦਮੀ ਤੱਕ ਪਹੁੰਚੇ। ਕੀ ਹਾਲ ਹੈ ਤੁਹਾਡੇ ਸਾਹਮਣੇ, ਇਹੋ ਜਿਹੇ ਫਨਕਾਰ ਵੀ ਅੱਜ ਰੁਲ ਗਏ ਨੇ ਤੁਹਾਡੀ ਮਹਿੰਗਾਈ ਦੇ ਤੋਂ। ਤੇ ਬਹੁਤ ਜਲਦ ਜੀ ਤੁਹਾਡੇ ਕੋਲ ਇਨਸ਼ਾਅੱਲਾ ਮੈਂ ਆਵਾਂਗਾ ਜੀ ਇੰਟਰਵਿਊ ਕਰਨ ਵਾਸਤੇ, ਔਰ ਜਿੰਨੀ ਵੀ ਹੋ ਸਕੀ ਮੈਂ ਤੁਹਾਡੀ ਜਿਹੜਾ ਨਾ ਕਿ ਮਦਦ, ਮਤਲਬ ਇਹ ਤੁਹਾਡੀ ਆਵਾਜ਼ ਤੱਕ ਪਹੁੰਚਾਵਾਂਗਾ। ਬਹੁਤ ਸ਼ੁਕਰੀਆ ਜੀ, ਤੁਸੀਂ ਕੋਸ਼ਿਸ਼ ਕਰਿਆ ਕਰੋ ਜਿੰਨਾ ਵੀ ਹੋ ਸਕੇ, ਇਹ ਹੀ ਅਸਲ ਬੰਦੇ ਦੀ ਕਮਾਈ, ਜਿੰਨਾ ਵੀ ਹੋ ਸਕੇ ਕਿਸੇ ਨੂੰ ਸਾਥ ਦਿਵਾਓ। ਕਿਸੇ ਨੇ ਪੰਡ ਬੜੀ ਦੇਰ ਦੀ ਸਿਰ ਤੇ ਰੱਖੀ ਹੈ, ਉਹ ਡੀਕ ਰਿਹਾ ਕਿ ਇਹ ਪੰਡ ਡਿੱਗ ਪੈਣੀ, ਕਿਸੇ ਦਾ ਹੌਸਲਾ ਬਣੋ, ਕਿਸੇ ਦੀ ਮਦਦ ਕਰੋ, ਇਹ ਕਰਨੀ ਚਾਹੀਦੀ ਹੈ। ਅਗਲੀ ਵੀਡੀਓ ਤੱਕ ਦਿਓ ਇਜਾਜ਼ਤ, ਰੱਬ ਰਾਖਾ ਜੀ, ਬਹੁਤ ਸ਼ੁਕਰੀਆ। ਤੇ ਮੇਰਾ ਇਹਨਾਂ ਨਾਲ ਵਾਅਦਾ ਵੀਡੀਓ ਦੇ ਵਿੱਚ ਵੀ ਕਿ ਮੈਂ ਅਗਲਾ ਇੰਟਰਵਿਊ ਇਹਨਾਂ ਨੂੰ ਲੱਭ ਕੇ ਪਿੰਡੋਂ ਫੜ ਕੇ ਤੇ ਬਣਾ ਕੇ ਤੇ ਸੋਹਣੀ ਜਿਹੀ ਇੱਕ ਹੋਰ ਵੀਡੀਓ ਬਣਾਵਾਂਗਾ। ਉਸ ਵਕਤ ਲਈ ਇਜਾਜ਼ਤ ਦਿਓ। ਤੁਸੀਂ ਚਾਹੁੰਦੇ ਹੋ ਕਿ ਇਦਾਂ ਦੀਆਂ ਵੀਡੀਓ ਤੁਸੀਂ ਵੇਖਦੇ ਰਹੋ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਜੇ ਇਹ ਵੀਡੀਓ ਕਿੱਦਾਂ ਦੀ ਲੱਗੀ, ਤੇ ਇਹਨਾਂ ਦੀ ਹੌਸਲਾ ਅਫਜ਼ਾਈ ਵਾਸਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਨਾ ਕਮੈਂਟ ਕਰਕੇ ਜਾਂ ਦੂਸਰੇ ਤੱਕ ਪਹੁੰਚਾਇਆ ਜੇ, ਤਾਂ ਕਿ ਇਹ ਆਵਾਜ਼ ਜਿਹੜੀ ਹੈ ਨਾ, ਇਹ ਸਾਡਾ ਜਿਹੜਾ ਪੰਜਾਬ ਦਾ ਹੁਸਨ ਹੈ ਨਾ, ਉਹ ਗਾਂ ਲੋਕਾਂ ਤੱਕ ਪਹੁੰਚੇ। ਬਹੁਤ ਸ਼ੁਕਰੀਆ ਜੀ, ਜੀਂਦੇ ਵਾਸਤੇ ਰਹੋ।